ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 7 ਅਪ੍ਰੈਲ ਦਿਨ ਵੀਰਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਸਾਡੇ ਅੱਜ ਦੇ ਇਸ ਅਪਡੇਟ ਅਮਰੀਕਾ ਦੇ ਖਬਰਾਂ ਦੇ ਬੁਲਟਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 408-272-2500 ਦੇ ਉੱਤੇ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ। ਇਸ ਦੇ ਨਾਲ ਸੰਤੋਖ ਸਿੰਘ ਵਾਸੀ ਫਰੀਮੰਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਨਾਜਰ ਸਿੰਘ ਰਿਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਆਓ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਆਪਾਂ ਪੈਨਮਾ ਪੇਪਰਜ਼ ਲੀਕ ਉਸ ਦੇ ਸੰਬੰਧ ਵਿੱਚ ਕਰਦੇ ਹਾਂ। ਇਸ ਦੇ ਉੱਤੇ ਬੋਲਦੇ ਹੋਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਹਨਾਂ ਨੇ ਆਖਿਆ ਵੀ ਪੈਨਮਾ ਪੇਪਰਜ਼ ਇੱਕ ਅਮਰੀਕਾ ਦੀ ਚਾਲ ਆ ਉਹਨਾਂ ਦਾ ਨਾਮ ਬਦਨਾਮ ਕਰਨ ਦੇ ਲਈ। ਉਹਨਾਂ ਨੇ ਇੱਥੇ ਰਸ਼ੀਅਨ ਟੀਵੀ ਦੇ ਉੱਤੇ ਗੱਲਬਾਤ ਕਰਦੇ ਹੋਏ ਆਖਿਆ ਵੀ ਅਮਰੀਕਾ ਨਹੀਂ ਚਾਹੁੰਦਾ ਵੀ ਰਸ਼ੀਆ ਦੇ ਵਿੱਚ ਜਿਹੜੀ ਇਸ ਟਾਈਮ ਲੋਕਾਂ ਦੇ ਵਿੱਚ ਯੂਨਿਟੀ ਬਣੀ ਹੋਈ ਹੈ, ਇਕਜੁੱਟਤਾ ਬਣੀ ਆ, ਉਹ ਬਣੀ ਰਵੇ। ਇਸ ਕਰਕੇ ਉਹ ਮੇਰਾ ਤੇ ਹੋਰ ਕਈਆਂ ਦਾ ਨਾਮ ਇਸ ਦੇ ਵਿੱਚ ਉਛਾਲ ਰਹੀ ਆ, ਪਰ ਇਸ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈਗੀ। ਇਹ ਬਹੁਤੇ ਲੋਕ ਜਾਣਦੇ ਨੇ ਵੀ ਵਲਾਦੀਮੀਰ ਪੁਤਿਨ ਨੇ ਜਿਹੜੀ ਇਹ ਗੱਲ ਆਖੀ ਆ ਉਸ ਦੇ ਵਿੱਚ ਕਿੰਨੀ ਕੁ ਸੱਚਾਈ ਆ। ਪੈਨਮਾ ਪੇਪਰਜ਼ ਦੀ ਗਾਜ ਲਗਾਤਾਰ ਵਰਲਡ ਲੀਡਰਸ ਦੇ ਉੱਤੇ ਡਿੱਗ ਰਹੀ ਆ। ਜਗ੍ਹਾ ਜਗ੍ਹਾ ਤੋਂ ਇਸ ਦੇ ਨਾਲ ਸੰਬੰਧਿਤ ਖਬਰਾਂ ਆ ਰਹੀਆਂ ਆ, ਜਿਨ੍ਹਾਂ ਦੇ ਵਿੱਚ ਇੱਕ ਆਸਟਰੀਅਨ ਬੈਂਕ ਦਾ CEO ਉਸਨੇ ਪੈਨਮਾ ਪੇਪਰ ਰਿਪੋਰਟ ਦੇ ਵਿੱਚ ਨਾਮ ਆਉਣ ਤੋਂ ਬਾਅਦ ਚ ਅਸਤੀਫਾ ਦੇ ਦਿੱਤਾ। ਇਹ 2012 ਤੋਂ ਹਾਈਪੋਲੈਂਡਸ ਬੈਂਕ ਦਾ CEO ਸੀ ਤੇ ਇਸ ਦਾ ਨਾਮ ਮਾਈਕਲ ਗ੍ਰੈਮਰ ਸੀ। ਇਸੇ ਸੰਬੰਧ ਦੇ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਉਹ ਵੀ ਨਹੀਂ ਬਚੇ, ਉਹਨਾਂ ਦਾ ਨਾਮ ਵੀ ਇਹਨਾਂ ਪੇਪਰਸ ਦੇ ਵਿੱਚ ਆਇਆ ਆ ਤੇ ਉਹਨਾਂ ਨੇ ਅੱਜ ਗੱਲਬਾਤ ਕਰਦੇ ਇਹ ਮੰਨਿਆ ਵੀ ਉਹਨਾਂ ਦਾ ਕੁਝ ਹਿੱਸਾ ਉਹਨਾਂ ਦੇ ਪਿਤਾ ਦੀ ਆਫਸ਼ੋਰ ਟਰਸਟ ਦੇ ਵਿੱਚ ਹੈਗਾ ਆ, ਜਿਸ ਦੇ ਦਸਤਾਵੇਜ਼, ਜਿਸ ਦੇ ਪੈਸੇ ਪੈਨਮਾ ਦੇ ਕੁਝ ਬੈਂਕਾਂ ਦੇ ਵਿੱਚ ਪਏ ਨੇ। ਜਦ ਡੇਵਿਡ ਕੈਮਰਨ ਦਾ ਨਾਮ ਪੈਨਮਾ ਦਸਤਾਵੇਜ਼ਾਂ ਦੇ ਵਿੱਚ ਆਇਆ ਸੀ, ਉਹਨਾਂ ਨੇ ਆਖਿਆ ਸੀ ਵੀ ਕੋਈ ਆਪਣੇ ਨਿੱਜੀ ਫਾਈਨੈਂਸਿਸ ਕਿੱਥੇ ਕਰਦਾ ਆ, ਕੀ ਕਰਦਾ ਆ, ਉਸ ਦੇ ਵਿੱਚ ਲੋਕਾਂ ਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾ। ਪਰ ਇੱਥੇ ਇਹ ਗੱਲ ਆਉਂਦੀ ਆ ਵੀ ਜਦੋਂ ਤੁਸੀਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤਾਂ ਲੋਕਾਂ ਦਾ ਪੂਰਾ ਹੱਕ ਬਣਦਾ ਆ ਵੀ ਤੁਸੀਂ ਇਹ ਪੈਸੇ ਕਿੱਥੇ ਰੱਖ ਰਹੇ ਹੋ, ਕੀ ਕਰ ਰਹੇ ਹੋ ਤੇ ਕਿੱਥੋਂ ਪੈਸੇ ਬਣਾ ਰਹੇ ਹੋ। ਇਸ ਦੇ ਨਾਲ ਹੀ ਫੀਫਾ ਦੇ ਇੱਕ ਐਥਿਕਸ ਦਾ ਜੱਜ ਜੁਆਨ ਪੈਡਰੋ ਡੈਮਾਨੀ ਉਸਨੇ ਇਹਨਾਂ ਪੈਨਮਾ ਪੇਪਰਸ ਦੇ ਕਰਕੇ ਅੱਜ ਅਸਤੀਫਾ ਦੇ ਦਿੱਤਾ। ਇਸ ਯੂਰੂਗਵੇ ਦਾ ਲਾਇਰ ਉਸ ਦਾ ਨਾਮ ਵੀ ਪੈਨਮਾ ਪੇਪਰਸ ਦੇ ਵਿੱਚ ਆਇਆ ਸੀ। ਪੈਨਮਾ ਪੇਪਰਸ ਨੇ ਛੋਟੇ ਤੋਂ ਲੈ ਕੇ ਵੱਡੇ ਦੇਸ਼ਾਂ ਦੇ ਵਿੱਚ ਹੜਕੰਪ ਮਚਾਇਆ ਹੋਇਆ ਆ। ਇਸੇ ਦਾ ਹੀ ਸਿੱਟਾ ਆ ਵੀ ਚਾਈਨਾ ਦੇ ਵਿੱਚ ਪੈਨਮਾ ਪੇਪਰਸ ਦੇ ਬਾਰੇ ਕੋਈ ਵੀ ਜਿਹੜੀ ਗੱਲਬਾਤ ਕਰ ਰਿਹਾ ਆ ਉਸ ਨੂੰ ਪੂਰਾ ਸੈਂਸਰ ਕੀਤਾ ਜਾ ਰਿਹਾ ਆ, ਉਹ ਆਮ ਲੋਕਾਂ ਤੱਕ ਨਹੀਂ ਪਹੁੰਚਾਈ ਜਾ ਰਹੀ। ਬਹੁਤ ਸਾਰੇ ਟੀਵੀ ਚੈਨਲ ਉਹ ਉੱਥੇ ਬਲੈਕ ਆਊਟ ਕੀਤੇ ਹੋਏ ਆ। ਚਾਈਨਾ ਦੇ ਵੱਡੇ ਲੀਡਰਾਂ ਦੇ ਕਈ ਰਿਸ਼ਤੇਦਾਰਾਂ ਦੇ ਨਾਮ ਵੀ ਇਹਨਾਂ ਪੈਨਮਾ ਪੇਪਰਸ ਦੇ ਵਿੱਚ ਆਏ ਨੇ। ਉਸ ਤੋਂ ਬਾਅਦ ਦੇ ਵਿੱਚ ਚਾਈਨਾ, ਜਿੱਥੇ ਕਿ ਪਹਿਲਾਂ ਹੀ ਗੂਗਲ, ਫੇਸਬੁੱਕ ਅਤੇ YouTube ਵਰਗੀਆਂ ਵੈਬਸਾਈਟਸ ਬੈਨ ਆ, ਬੰਦ ਆ, ਪਰ ਉਹਨਾਂ ਦੀਆਂ ਆਪਣੀਆਂ ਵੈਬਸਾਈਟਸ ਦੇ ਵਿੱਚ ਪੈਨਮਾ ਪੇਪਰਸ ਦੇ ਬਾਰੇ ਕੁਝ ਵੀ ਨਹੀਂ ਲੱਭ ਰਿਹਾ। ਉਹਨਾਂ ਨੂੰ ਟੋਟਲ ਬਲੈਕ ਆਊਟ ਕੀਤਾ ਹੋਇਆ ਆ। ਇਹਨਾਂ ਪੈਨਮਾ ਪੇਪਰਸ ਦਾ ਅਸਰ ਵੈਨੇਜ਼ੁਏਲਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਡੂਰੋ ਉਹਨਾਂ ਨੇ ਆਪਣੇ ਟੌਪ ਦੇ ਪ੍ਰੋਸੀਕਿਊਟਰ ਵਕੀਲ ਨੂੰ ਆਖਿਆ ਵੀ ਜਿਹੜੇ ਵੀ ਵੈਨੇਜ਼ੁਏਲਾ ਦੇ ਲੋਕਾਂ ਦਾ ਨਾਮ ਇਹਨਾਂ ਦੇ ਵਿੱਚ ਆਇਆ ਆ ਉਸ ਦੀ ਪੂਰੀ ਜਾਂਚ ਕੀਤੀ ਜਾਏ ਤੇ ਉਹਨਾਂ ਨੂੰ ਬਣਦੀ ਹੋਈ ਸਜ਼ਾ ਦਿਲਾਈ ਜਾਵੇ। ਇੰਡੀਆਨਾ ਪੁਲਿਸ ਦਾ ਟਰੂਪਰ ਬ੍ਰਾਇਨ ਹੈਮਿਲਟਨ ਉਸ ਨੂੰ ਅੱਜ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ, ਜਦ ਉਸ ਦੇ ਉੱਤੇ ਵੈਂਡੀ ਪਾਇਲ ਦੇ ਦੁਆਰਾ ਇਹ ਦੋਸ਼ ਲਾਏ ਗਏ ਸੀ ਵੀ ਜਦ ਉਸ ਨੂੰ ਉਹ ਟ੍ਰੈਫਿਕ ਵਾਇਲੇਸ਼ਨ ਦੀ ਟਿਕਟ ਦੇ ਰਿਹਾ ਸੀ, ਵਾਰਨਿੰਗ ਦੇ ਰਿਹਾ ਸੀ, ਤਾਂ ਉਹ ਉਸ ਨੂੰ ਆਪਣੇ ਧਰਮ ਪਰਿਵਰਤਨ ਕਰਨ ਦੇ ਲਈ ਫਲਾਇਰਸ ਵੀ ਨਾਲ ਦੇ ਰਿਹਾ ਸੀ। ਇਹ ਜ਼ਿਕਰਯੋਗ ਗੱਲ ਹੈ ਵੀ ਅਮਰੀਕਾ ਦੇ ਵਿੱਚ ਹਰ ਇੱਕ ਨੂੰ ਆਪਣਾ ਧਰਮ ਮੰਨਣ ਦਾ ਪੂਰਾ ਹੱਕ ਆ, ਪਰ ਕੋਈ ਧਰਮ ਕਿਸੇ ਦੇ ਉੱਤੇ ਇਸ ਤਰੀਕੇ ਦੇ ਨਾਲ ਨਹੀਂ ਥੋਪ ਸਕਦਾ।
ਚਾਹੁੰਦਾ। ਵੈਂਡੀ ਪਾਇਲ ਉਸ ਔਰਤ ਨੂੰ ਕ੍ਰਿਸਚਨ ਬਣਨ ਦੇ ਲਈ ਕਿੱਦਾਂ ਕ੍ਰਿਸਚਨ ਬਣਨਾ ਆ ਉਹ ਪੈਂਫਲੇਟ ਇਸ ਪੁਲਿਸ ਵਾਲੇ ਦੁਆਰਾ ਉਸ ਨੂੰ ਦਿੱਤੇ ਗਏ। ਇਸੇ ਚੀਜ਼ ਨੂੰ ਦੇਖਦੇ ਹੋਏ ਉਸ ਦੇ ਉੱਤੇ ਹੁਣ ACLU ਉਹਨਾਂ ਨੇ ਵੈਂਡੀ ਪਾਇਲ ਦੀ ਤਰਫੋਂ ਉਸ ਦੇ ਉੱਤੇ ਲਾਸੂਟ ਕੀਤਾ ਅਤੇ ਪੁਲਿਸ ਨੇ ਇਸ ਨੂੰ ਨੌਕਰੀ ਤੋਂ ਕੱਢ ਦਿੱਤਾ ਆ। ਉਬਰ ਨੇ ਅੱਜ ਸੈਨ ਫਰਾਂਸਿਸਕੋ ਦੀ ਅਦਾਲਤ ਦੇ ਵਿੱਚ $10 ਮਿਲੀਅਨ ਦੀ ਇੱਕ ਸੈਟਲਮੈਂਟ ਸਾਈਨ ਕੀਤੀ, ਜਿਸ ਦੇ ਵਿੱਚ ਉਬਰ ਦੇ ਉੱਤੇ ਦੋਸ਼ ਸੀਗੇ ਵੀ ਉਹ ਆਪਣੇ ਸਵਾਰੀਆਂ ਨੂੰ ਇਹ ਆਸ਼ਵਾਸਨ ਦਿੰਦਾ ਸੀਗਾ ਵੀ ਜਿਹੜੇ ਵੀ ਡਰਾਈਵਰ ਆ ਉਹਨਾਂ ਦੀ ਕ੍ਰਿਮੀਨਲ ਸਕਰੀਨਿੰਗ ਜਿਹੜੀ ਆ ਕੰਪਰੀਹੈਂਸਿਵ ਕੀਤੀ ਜਾਂਦੀ ਆ, ਚੰਗੀ ਤਰ੍ਹਾਂ ਕੀਤੀ ਜਾਂਦੀ ਆ, ਪਰ ਬਾਅਦ ਦੇ ਵਿੱਚ ਇਹ ਪਾਇਆ ਗਿਆ ਵੀ ਉਬਰ ਦੁਆਰਾ ਇਸ ਦੇ ਉੱਤੇ ਝੂਠ ਬੋਲਿਆ ਜਾ ਰਿਹਾ ਸੀ। ਸੋ ਇਸੇ ਦੇ ਤਹਿਤ ਉਬਰ ਦੇ ਉੱਤੇ ਕਲਾਸ ਐਕਸ਼ਨ ਲਾਸੂਟ ਚੱਲ ਰਿਹਾ ਸੀ। ਇਹਨਾਂ ਬੈਕਗ੍ਰਾਉਂਡ ਚੈਕਸ ਨੂੰ ਲੈ ਕੇ 2014 ਦੇ ਵਿੱਚ ਸੈਨ ਫਰਾਂਸਿਸਕੋ ਤੇ ਲਾਸ ਐਂਜਲਸ ਦੇ ਵਿੱਚ ਉਬਰ ਨੂੰ ਸੂ ਕੀਤਾ ਗਿਆ ਸੀ ਤੇ ਹੁਣ ਇਸ ਨਤੀਜਾ ਆਉਣ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਫਾਲਟ, ਇਹਨਾਂ ਦੀ ਗਲਤੀ ਕੱਢੀ ਗਈ ਹੈ ਤੇ ਹੁਣ $10 ਮਿਲੀਅਨ ਦੇ ਵਿੱਚ ਇਹ ਸੈਟਲਮੈਂਟ ਕੀਤੀ ਗਈ ਆ। ਇਸ ਸੈਟਲਮੈਂਟ ਦੇ ਤਹਿਤ ਉਬਰ ਆਉਂਦੇ 60 ਦਿਨਾਂ ਦੇ ਵਿੱਚ ਇਹ $10 ਮਿਲੀਅਨ ਆ ਉਹ ਪੇ ਕਰੇਗਾ। ਉਬਰ ਜਿਸ ਦੀ ਚੜ੍ਹਾਈ ਥੋੜੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਹੋ ਚੁੱਕੀ ਆ, ਉਸ ਨੂੰ ਇਸ ਤਰੀਕੇ ਦੀਆਂ ਕਈ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਆ। ਇਸੇ ਹੀ ਤਰੀਕੇ ਦੇ ਇੱਕ ਹੋਰ ਕੇਸ ਦੇ ਵਿੱਚ ਲਿਫਟ, ਜੋ ਕਿ ਇੱਕ ਰਾਈਡ ਸ਼ੇਅਰਿੰਗ ਕੰਪਨੀ ਆ, ਉਸਨੇ ਵੀ ਬੈਕਗ੍ਰਾਉਂਡ ਚੈਕਸ ਨੂੰ ਲੈ ਕੇ $2.5 ਲੱਖ ਦੀ ਸੈਟਲਮੈਂਟ ਪਿਛਲੇ ਸਾਲ ਹੀ ਅਦਾਲਤ ਵਿੱਚ ਕੀਤੀ ਆ। ਕ੍ਰਿਸਟੋਫਰ ਵਿਲਸਨ, ਜੋ ਕਿ ਅਰਕਨਸਾ ਦੀ ਹਾਈ ਸਿਕਿਉਰਿਟੀ ਪ੍ਰਿਜ਼ਨ ਜੇਲ੍ਹ ਦੇ ਵਿੱਚ 2 ਕਤਲ ਦੇ ਦੋਸ਼ਾਂ ਦੇ ਹੇਠ ਉਮਰ ਕੈਦ ਭੋਗ ਰਿਹਾ ਸੀ, ਉਸਨੇ ਅੱਜ ਜੇਲ੍ਹ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਨੂੰ ਦੇਖਦੇ ਹੋਏ ਮੌਕੇ ਦੇ ਜੇਲ੍ਹ ਗਾਰਡਸ ਆ, ਉਹਨਾਂ ਨੇ ਇਸ ਦੇ ਉੱਤੇ ਜਵਾਬੀ ਕਾਰਵਾਈ ਕੀਤੀ, ਗੋਲੀਆਂ ਇਸ ਦੇ ਉੱਤੇ ਚਲਾ ਦਿੱਤੀਆਂ ਤੇ ਇਸ ਦੀ ਉੱਥੇ ਮੌਤ ਹੋ ਗਈ। ਪਹਿਲਾਂ ਗਾਰਡਸ ਨੇ ਇਸ ਨੂੰ ਬੋਲ ਕੇ ਰੋਕਣ ਲਈ ਆਖਿਆ, ਪਰ ਇਹ ਨਾ ਟਲਿਆ ਤੇ ਫਿਰ ਵੀ ਉੱਥੋਂ ਦੌੜਨ ਦੀ ਕੋਸ਼ਿਸ਼ ਕਰਦਾ ਰਿਹਾ, ਜਿਸ ਤੋਂ ਬਾਅਦ ਦੇ ਵਿੱਚ ਜੇਲ੍ਹ ਗਾਰਡਸ ਦੇ ਦੁਆਰਾ ਇਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਕ੍ਰਿਸਟੋਫਰ ਵਿਲਸਨ, ਇਸ ਦੀ ਉਮਰ 41 ਸਾਲ ਸੀ ਅਤੇ ਸਤੰਬਰ 2013 ਦੇ ਵਿੱਚ 26 ਸਾਲ ਦੀ ਇੱਕ ਔਰਤ ਉਸਦੇ 8 ਮਹੀਨੇ ਦੇ ਬੱਚੇ ਦੇ ਕਤਲ ਦੇ ਦੋਸ਼ ਦੇ ਵਿੱਚ ਇਸ ਨੂੰ ਉਮਰ ਕੈਦ ਬਗੈਰ ਕਿਸੇ ਪੈਰੋਲ ਤੋਂ ਦਿੱਤੀ ਹੋਈ ਸੀ। ਇਸ ਤੋਂ ਪਹਿਲਾਂ ਕਿਸੇ ਗਾਰਡ ਦੁਆਰਾ ਕਿਸੇ ਕੈਦੀ ਨੂੰ ਮਾਰਨ ਦੀ ਘਟਨਾ 1991 ਦੇ ਵਿੱਚ ਹੋਈ ਸੀ, ਜਦ ਇੱਕ ਕੈਦੀ ਨੇ ਦੂਜੀ ਕੈਦੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਨੂੰ ਰੋਕਣ ਦੇ ਲਈ ਗਾਰਡ ਨੂੰ ਗੋਲੀ ਚਲਾਉਣੀ ਪਈ। ਸੋ ਤੁਸੀਂ ਅਸੀਂ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਤੇ ਵੈਦਰ ਤੋਂ, ਜਿੱਥੇ ਕਿ ਸ਼ੁੱਕਰਵਾਰ ਨੂੰ 67 ਡਿਗਰੀ ਹਾਈ, 55 ਡਿਗਰੀ ਲੋ, 40% ਚਾਂਸ ਨੇ ਮੀਂਹ ਪੈਣ ਦੇ। ਸੈਨ ਫਰਾਂਸਿਸਕੋ 'ਚ 64 ਡਿਗਰੀ ਹਾਈ, 55 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ। ਸੈਕਰਾਮੈਂਟੋ 'ਚ 73 ਡਿਗਰੀ ਹਾਈ, 55 ਡਿਗਰੀ ਲੋ, ਯੂਬਾ ਸਿਟੀ ਵਿੱਚ 75 ਡਿਗਰੀ ਹਾਈ, 55 ਡਿਗਰੀ ਲੋ, ਸਟਾਕਟਨ ਵਿੱਚ 74 ਡਿਗਰੀ ਹਾਈ, 56 ਡਿਗਰੀ ਲੋ, ਟ੍ਰੇਸੀ ਵਿੱਚ 71 ਡਿਗਰੀ ਹਾਈ, 55 ਡਿਗਰੀ ਲੋ, ਮੋਡੈਸਟੋ ਵਿੱਚ 73 ਡਿਗਰੀ ਹਾਈ, 56 ਡਿਗਰੀ ਲੋ, ਫਰੈਜ਼ਨੋ ਵਿੱਚ 73 ਡਿਗਰੀ ਹਾਈ, 56 ਡਿਗਰੀ ਲੋ, ਬੇਕਰਸਫੀਲਡ ਵਿੱਚ 70 ਡਿਗਰੀ ਹਾਈ, 54 ਡਿਗਰੀ ਲੋ, 50% ਚਾਂਸ ਆ ਮੀਂਹ ਪੈਣ ਦੇ। ਲਾਸ ਐਂਜਲਸ 67 ਡਿਗਰੀ ਹਾਈ, 56 ਡਿਗਰੀ ਲੋ, 70% ਚਾਂਸ ਨੇ ਮੀਂਹ ਪੈਣ ਦੇ। ਟਰਕੀ ਦੇ ਵਿੱਚ 61 ਡਿਗਰੀ ਹਾਈ, 36 ਡਿਗਰੀ ਲੋ, 50% ਚਾਂਸ ਆ ਮੀਂਹ ਪੈਣਗੇ। ਸਾਊਥ ਲੇਕ ਟਾਹੋ ਦੇ ਵਿੱਚ 56 ਡਿਗਰੀ ਹਾਈ, 35 ਡਿਗਰੀ ਲੋ, 60% ਚਾਂਸ ਨੇ ਮੀਂਹ ਪੈਣ ਦੇ। ਪੋਰਟਲੈਂਡ ਓਰੀਗਨ 83 ਡਿਗਰੀ ਹਾਈ, 50 ਡਿਗਰੀ ਲੋ, ਸਿਆਟਲ ਵਾਸ਼ਿੰਗਟਨ 'ਚ 73 ਡਿਗਰੀ ਹਾਈ, 48 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 'ਚ 53 ਡਿਗਰੀ ਹਾਈ, 32 ਡਿਗਰੀ ਲੋ, 70% ਚਾਂਸ ਆ ਮੀਂਹ ਪੈਣ ਦੇ। ਸਾਲਟ ਲੇਕ ਸਿਟੀ ਯੂਟਾ 'ਚ 76 ਡਿਗਰੀ ਹਾਈ, 51 ਡਿਗਰੀ ਲੋ, ਸ਼ਿਕਾਗੋ ਇਲੀਨਾਇਸ ਦੇ ਵਿੱਚ 40 ਡਿਗਰੀ ਹਾਈ, 27 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ। ਨਿਊਯਾਰਕ ਦੇ ਵਿੱਚ 52 ਡਿਗਰੀ ਹਾਈ, 37 ਡਿਗਰੀ ਲੋ ਟੈਂਪਰੇਚਰ ਰਹੇਗਾ। ਟੋਰਾਂਟੋ ਕੈਨੇਡਾ 4 ਡਿਗਰੀ ਸੈਲਸੀਅਸ ਹਾਈ, -6 ਡਿਗਰੀ ਸੈਲਸੀਅਸ ਲੋ, ਬਰਫਬਾਰੀ ਹੋਵੇਗੀ। ਵਿਨੀਪੈਗ ਦੇ ਵਿੱਚ -3 ਡਿਗਰੀ ਸੈਲਸੀਅਸ ਹਾਈ, -10 ਡਿਗਰੀ ਸੈਲਸੀਅਸ ਲੋ। ਕੈਲਗਰੀ ਵਿੱਚ 24 ਡਿਗਰੀ ਸੈਲਸੀਅਸ ਹਾਈ, 5 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ, 6 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਪੰਜਾਬ 34 ਡਿਗਰੀ ਸੈਲਸੀਅਸ ਹਾਈ, 20 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ 'ਚ 22 ਡਿਗਰੀ ਸੈਲਸੀਅਸ ਹਾਈ, 13 ਡਿਗਰੀ ਸੈਲਸੀਅਸ ਲੋ। ਲੰਡਨ UK ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ, 6 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ 'ਚ 14 ਡਿਗਰੀ ਸੈਲਸੀਅਸ ਹਾਈ, 2 ਡਿਗਰੀ ਸੈਲਸੀਅਸ ਲੋ। ਤੇ ਪੈਰਿਸ ਫਰਾਂਸ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ 3 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਸਰੋਤੋ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਵੀਰਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 174 ਪੁਆਇੰਟ ਦਾ ਘਾਟਾ ਦੇਖਿਆ ਗਿਆ, 17,542 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 72 ਪੁਆਇੰਟ ਘਟੇ,
ਘਟੇ 4848 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 25 ਪੁਆਇੰਟਾਂ ਦਾ ਘਾਟਾ ਹੋਇਆ 2041 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ੇਅਰ 5000 ਦੇ ਵਿੱਚ 14 ਪੁਆਇੰਟ ਡਿੱਗੇ 21224 ਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 74 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 82 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 93 ਰੁਪਏ 83 ਪੈਸੇ, ਇੱਕ ਯੂਰੋ ਦੀ ਕੀਮਤ 75 ਰੁਪਏ 88 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 19 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 45 ਰੁਪਏ 29 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 34 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 177 ਰੁਪਏ 6 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 221 ਰੁਪਏ 28 ਪੈਸੇ, ਇੱਕ US ਡਾਲਰ ਦੀ ਕੀਮਤ $1.31 ਕੈਨੇਡੀਅਨ ਡਾਲਰ ਹੀ। ਸੋਨੇ ਦਾ ਭਾਅ $1236.60 ਪ੍ਰਤੀ ਆਉਂਸ, ਚਾਂਦੀ ਦਾ ਭਾਅ $15.18 ਪ੍ਰਤੀ ਆਉਂਸ ਰਿਹਾ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।